ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਮੇਨ ਖਬਰ ਜੇ ਆਪਾਂ ਡਿਸਕਸ ਕਰਦੇ ਜਾਈਏ ਵਾਸ਼ਿੰਗਟਨ ਡੀਸੀ ਤੋਂ ਹੀ ਆ ਰਹੀ ਆ। ਉੱਥੇ ਵਾਸ਼ਿੰਗਟਨ ਡੀਸੀ ਦੇ ਵਿੱਚ ਆਲਰੇਡੀ ਜੋ ਨੈਸ਼ਨਲ ਗਾਰਡ ਭੇਜੇ ਹੈਗੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਆ। ਤੇ ਬਹੁਤ ਸਾਰੇ ਜੋ ਪੁਲਿਸ ਆਫੀਸਰਸ ਆ ਉਹ ਕਹਿ ਰਹੇ ਆ ਵੀ ਸਾਨੂੰ ਬਹੁਤ ਮਾੜੇ ਤਰੀਕੇ ਦੇ ਨਾਲ ਜਿਹੜਾ ਆ ਇੱਕ ਤਰ੍ਹਾਂ ਨਾਲ ਟਰੀਟ ਕੀਤਾ ਗਿਆ ਸੀ। ਵੀ ਵਰ ਟਰੀਟਡ ਲਾਈਕ ਕ੍ਰੈਪ। 7 ਅਟੈਕ ਜਿਹੜੇ ਆ ਉਹ ਪੁਲਿਸ ਆਫੀਸਰਸ ਦੇ ਉੱਤੇ ਹੋਏ ਸੀਗੇ। ਸੋ ਜੋ ਟਰੰਪ ਉਹਨਾਂ ਵੱਲੋਂ ਇਸ ਟਾਈਮ ਦੇ ਉੱਤੇ ਨੈਸ਼ਨਲ ਗਾਰਡ ਲਾਏ ਗਏ ਆ ਤਾਂ ਕਿ ਹੋਮਲੈਸਨੈਸ ਵੀ ਉੱਥੋਂ ਖਤਮ ਕੀਤੀ ਜਾ ਸਕੇ ਤੇ ਕ੍ਰਾਈਮ ਵੀ ਖਤਮ ਕੀਤਾ ਜਾ ਸਕੇ ਤੇ ਉੱਥੇ ਵਾਸ਼ਿੰਗਟਨ ਦੀ ਮੇਅਰ ਜਿਹੜੀ ਆ ਉਹ ਹੁਣ ਥੋੜਾ ਕੋਆਪਰੇਟ ਜ਼ਰੂਰ ਕਰ ਰਹੀ ਹੈਗੀ ਆ। ਤੇ ਉਹਦੇ ਉਸ ਸੰਬੰਧ ਦੇ ਵਿੱਚ ਹੁਣ ਉਹਨੂੰ ਜਦੋਂ ਕੁਐਸਚਨ ਪੁੱਛੇਗਾ ਵੀ ਤੁਸੀਂ ਬੋਲ ਨਹੀਂ ਰਹੇ ਵੀ ਤੁਹਾਡੀ ਜਿਹੜੀ ਇੰਡੀਪੈਂਡੈਂਸ ਉਹ ਜਾਂਦੀ ਰਹੀ, ਉਹ ਕਹਿੰਦੀ ਵੀ ਮੇਰੇ ਕੋਲ ਕੋਈ ਹੋਰ ਚੁਆਇਸ ਨਹੀਂ ਹੈ, ਆਈ ਕੈਨ ਨਾਟ ਫਾਈਟ। ਵੀ ਉਹਨਾਂ ਨੇ ਰੂਲ ਦੇ ਮੁਤਾਬਕ ਜੋ ਕਰਨਾ ਸੀ ਉਹ ਕਰ ਦਿੱਤਾ ਹੈਗਾ। ਪਿਛਲੇ 10 ਸਾਲਾਂ 'ਚ ਕਹਿੰਦੇ ਵੀ ਹੋਮੋਸਾਈਡ ਉੱਥੇ ਡਬਲ ਹੋਇਆ, ਪਰ ਡੈਮੋਕ੍ਰੇਟ ਕਹਿ ਰਿਹਾ ਵੀ ਨਹੀਂ, ਕ੍ਰਾਈਮ ਉੱਥੇ ਘਟਿਆ ਹੈਗਾ ਆ। ਕਹਿੰਦੇ ਇੱਕ ਟਾਈਮ ਦੇ ਉੱਤੇ 100 ਹੋਮੋਸਾਈਡ ਹੁੰਦੇ ਸੀ, ਨਾਓ ਦੇ ਐਵਰੇਜ 200 ਜਿਹੜੇ ਹੋਮੋਸਾਈਡਸ ਹੈਗੇ ਆ। ਇਹ ਜਿਹੜਾ ਸਿਟੀ ਦਾ ਡਾਟਾ ਆ ਉਹਦੇ ਵਿੱਚ ਦੱਸਿਆ ਗਿਆ ਹੈਗਾ। ਸੋ ਕਈ ਇੰਪੋਰਟੈਂਟ ਬੰਦੇ ਵੀ ਜਿਹੜੇ ਆ ਉੱਥੇ ਮਾਰੇ ਗਏ। ਇੱਕ ਐਕਸ ਡੌਜ ਸਟਾਫਰ ਕੁੱਟਿਆ ਗਿਆ ਸੀ ਨਿਆਣਿਆਂ ਦੇ ਨਾਲ, ਨਿਆਣਿਆਂ ਵੱਲੋਂ, ਜਿਹੜੇ ਕਿ ਉਹਦੀ ਕਾਰ ਚੈੱਕ ਕਰਨਾ ਚਾਹੁੰਦੇ ਸੀਗੇ। ਇਸੇ ਤਰ੍ਹਾਂ ਇੱਕ ਕਾਂਗਰੈਸ਼ਨਲ ਇੰਟਰਨ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਐਰਿਕ ਜਿਚਮ 21 ਸਾਲਾਂ ਦਾ ਸੀ, ਉਹਨੂੰ ਜੂਨ 30 ਨੂੰ 7 ਸਟਰੀਟ ਦੇ ਉੱਤੇ ਗੋਲੀਆਂ ਨਾਲ ਮਾਰਿਆ ਗਿਆ ਸੀ। 2 ਇਜ਼ਰਾਈਲੀ ਅੰਬੈਸੀ ਦੇ ਸਟਾਫਰ ਨੂੰ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਸੀ। ਨੇਵੀ ਯਾਰਡ ਨੇਬਰਹੁੱਡ ਦੇ ਵਿੱਚ ਕਹਿੰਦੇ ਕਾਫੀ ਭੰਨ-ਤੋੜ ਕੀਤੀ ਗਈ ਸੀ। ਇੱਕ ਸੀਨੀਅਰ ਕਾਂਗਰੈਸ਼ਨਲ ਸਟਾਫਰ ਉਹਨੂੰ ਕਾਰਜੈਕ ਕੀਤਾ ਗਿਆ ਸੀ ਤੇ ਨੇਵੀ ਯਾਰਡ ਦੇ ਵਿੱਚ ਉਸਨੂੰ ਲੁੱਟਿਆ ਗਿਆ। ਇੱਕ ਹਾਊਸ ਦਾ ਡੈਮੋਕ੍ਰੇਟ ਕਾਰਜੈਕ ਕੀਤਾ ਗਿਆ ਸੀ ਗਨ ਪੁਆਇੰਟ ਦੇ ਉੱਤੇ ਤੇ ਹਾਊਸ ਡੈਮੋਕ੍ਰੇਟ ਨੂੰ ਅਸੌਲਟ ਕੀਤਾ ਗਿਆ ਸੀ ਅਪਾਰਟਮੈਂਟ ਐਲੀਵੇਟਰ ਦੇ ਵਿੱਚ। ਸੋ ਇਦਾਂ ਦੀਆਂ ਜਿਹੜੀਆਂ ਮੇਨ ਉਹ ਦੱਸ ਰਿਹਾ ਟਰੰਪ ਐਡਮਿਨਿਸਟ੍ਰੇਸ਼ਨ, ਇਸ ਕਰਕੇ ਅਸੀਂ ਸਾਰਾ ਕੁਝ ਕੀਤਾ ਹੈਗਾ ਆ। ਪਰ ਡੈਮੋਕ੍ਰੇਟ ਜਿਹੜੇ ਆ ਉਹ ਇਸ ਗੱਲੋਂ ਔਖੇ ਤਾਂ ਹੈ, ਪਰ ਓਪਨਲੀ ਜਿਹੜੇ ਆ ਉਹ ਇੰਨਾ ਵਿਰੋਧ ਨਹੀਂ ਕਰ ਰਹੇ। ਜੀ, ਇਨਫੈਕਟ ਕਹਿੰਦੇ ਵੀ ਜਿਹੜੀ ਡੀਸੀ ਦੀ ਮੇਅਰ ਬਾਊਜ਼ਰ ਆ, ਉਸ ਦੀ ਟੋਨ ਦੇ ਵਿੱਚ ਕਾਫੀ ਚੇਂਜ ਨਜ਼ਰ ਆ ਰਿਹਾ ਆ। ਜਦ ਰਾਸ਼ਟਰਪਤੀ ਟਰੰਪ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿੱਤੇ ਸੀਗੇ, ਤਾਂ ਵਾਸ਼ਿੰਗਟਨ ਡੀਸੀ ਦੀ ਜਿਹੜੀ ਮੇਅਰ ਆ, ਉਹ ਮੈਰਾ-ਲਾਗੋ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਗਈ ਸੀ। ਇਹ ਚਰਚਾ ਦੇ ਵਿੱਚ ਉਦੋਂ ਆਈ ਸੀ ਜ਼ਿਆਦਾ, ਜਦੋਂ ਟਰੰਪ ਹੋਣਾ ਦੇ ਪਹਿਲੇ ਕਾਰਜਕਾਲ ਦੇ ਵਿੱਚ ਇਹਨੇ ਬਲੈਕ ਲਾਈਵ ਮੈਟਰਸ ਦੀ ਇੱਕ ਬਹੁਤ ਵੱਡੀ ਰੋਡ ਦੇ ਉੱਤੇ ਮਿਊਰਲ ਕਹਿ ਸਕਦੇ ਹਾਂ, ਰੋਡ ਮਿਊਰਲ ਜਿਹੜਾ ਆ ਉਹ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਉਹ ਬਣਵਾਇਆ ਸੀਗਾ। ਇਵੈਂਚੁਅਲੀ ਉਸ ਨੂੰ ਹਟਾਉਣ ਦੇ ਲਈ ਇਹ ਮੰਨ ਗਈ ਸੀਗੀ। ਸੋ ਟਰੰਪ ਹੁਣਾਂ ਦੇ ਨਾਲ ਮਿਲ ਕੇ, ਫੈਡਰਲ ਪੁਲਿਸ ਦੇ ਨਾਲ ਮਿਲ ਕੇ ਕੰਮ ਜਿਹੜਾ ਉਹ ਕਰਨ ਦੇ ਜਿਹੜੇ ਬਿਆਨ ਆ, ਹੁਣ ਲਗਾਤਾਰ ਜਿਹੜੇ ਬਾਊਜ਼ਰ ਆ ਉਹ ਦੇ ਰਹੇ ਹੈਗੇ ਆ। ਸੋ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸੁਜੈਸਟ ਇਹ ਕੀਤਾ ਸੀਗਾ, ਪਹਿਲਾਂ ਤਾਂ ਇਹ ਕਿਹਾ ਵੀ ਇਹ ਰੈਟਰਿਕ ਆ ਟਰੰਪ ਹੋਣਾ ਦਾ, ਫਿਰ ਉਸ ਤੋਂ ਬਾਅਦ ਦੇ ਵਿੱਚ ਇਸ ਦੇ ਬਿਆਨ ਇਸ ਗੱਲੋਂ ਬਦਲੇ ਵੀ ਹਾਂ, ਜਿਹੜੀ ਫੈਡਰਲ ਇੰਟਰਵੈਂਸ਼ਨ ਹੋ ਰਹੀ ਆ, ਉਹ ਕਹਿੰਦੇ ਵੀ ਸ਼ਹਿਰ ਦੇ ਭਲੇ ਲਈ ਜਿਹੜਾ ਉਹ ਕੰਮ ਕਰ ਸਕਦੀ ਆ। ਸੋ ਕਹਿੰਦੇ ਵੀ ਉਹਨਾਂ ਨੂੰ ਜਦ ਪੱਤਰਕਾਰਾਂ ਨੇ ਪੁੱਛਿਆ ਸੀਗਾ ਵੀ ਕੀ ਤੁਸੀਂ ਕਰਨਾ ਹੈ, ਵੀ ਰੋਕਣਾ ਹੈ ਜਾਂ ਕਿੱਦਾਂ, ਕਹਿੰਦੇ ਵੀ ਮੇਰੇ ਕੋਲ ਕੋਈ ਲੀਗਲ ਅਥਾਰਟੀ ਨਹੀਂ ਹੈਗੀ ਟਰੰਪ ਹੋਣਾ ਦੇ ਪਲਾਨਸ ਨੂੰ ਜਿਹੜਾ ਉਹ ਸਟਾਪ ਕਰਨ ਦੇ ਲਈ। ਯਾਦ ਹੋਣਾ ਹਰਜੋਤ ਸਿੰਘ ਜੀ, ਇਸੇ ਤਰੀਕੇ ਦਾ ਇੱਕ ਬਹੁਤ ਹੀ ਵੱਡੇ ਸ਼ਹਿਰ ਦਾ ਜਿਹੜਾ ਮੇਅਰ ਆ ਐਰਿਕ ਐਡਮਸ ਨਿਊਯਾਰਕ ਸਿਟੀ ਦਾ, ਉਹ ਵੀ ਟਰੰਪ ਹੋਣਾ ਦੇ ਇਵੈਂਚੁਅਲੀ ਗੁਣਗਾਣ ਲੱਗ ਗਿਆ ਸੀ ਜਦ ਉਸ ਦੇ ਉੱਤੇ ਲਾਏ ਗਏ ਜਿਹੜੇ ਚਾਰजेस ਆ ਉਹਨਾਂ ਨੂੰ ਸਾਈਡ ਦੇ ਉੱਤੇ ਕਰ ਦਿੱਤਾ ਗਿਆ ਸੀਗਾ। ਹੁਣ ਰੈਜ਼ੀਡੈਂਟਸ ਕੀ ਸੋਚਦੇ ਆ, ਕੀ ਉੱਥੇ ਦਾ ਮਾਹੌਲ ਜਿਹੜਾ ਉਹ ਬਣੂਗਾ, ਉਹ ਇੱਕ ਵੱਖਰੀ ਜਿਹੜੀ ਗੱਲ ਆ। ਸੋ ਜਿੱਦਾਂ ਪਹਿਲਾਂ ਵੀ ਤੁਸੀਂ ਜ਼ਿਕਰ ਕਰਦੇ ਰਹੇ ਵੀ ਵਾਸ਼ਿੰਗਟਨ ਡੀਸੀ ਇੱਕ ਉਹ ਥਾਂ ਆ ਜਿੱਥੇ ਐਂਟੀ ਗਵਰਨਮੈਂਟ ਪ੍ਰੋਟੈਸਟ ਲਗਾਤਾਰ ਜਿਹੜੇ ਹੁੰਦੇ ਰਹਿੰਦੇ, ਖਾਸ ਕਰਕੇ ਹੁਣ ਟਰੰਪ ਹੁਣਾਂ ਦੇ ਉਲਟ ਪ੍ਰੋਟੈਸਟ ਕਰਨ ਦੇ ਲਈ ਵੱਖ-ਵੱਖ ਸੰਸਥਾਵਾਂ ਉੱਥੇ ਜਾ ਕੇ ਪ੍ਰੋਟੈਸਟ ਕਰਦੀਆਂ ਜਿਹੜੀਆਂ ਉਹ ਰਹਿੰਦੀਆਂ ਆ। ਉਹਨਾਂ ਦੇ ਨਾਲ ਕਿੱਦਾਂ ਦਾ ਵਰਤਾਰਾ ਰਹਿ ਸਕਦਾ ਆ, ਕੀ ਜਿਹੜਾ ਉੱਥੇ ਉਹ ਬਣੂਗਾ, ਇਹ ਜਿਹੜੀ ਹੁਣ ਅੱਗੇ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ। ਪਰ ਰਾਸ਼ਟਰਪਤੀ ਟਰੰਪ ਨੇ ਵਾਸ਼ਿੰਗਟਨ ਡੀਸੀ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਫੈਡਰਲ ਪੁਲਿਸ ਦੇ ਜ਼ਰੀਏ, ਫੈਡਰਲ ਏਜੰਟਸ ਦੇ ਜ਼ਰੀਏ ਇੱਕ ਹਿਸਾਬ ਦੇ ਨਾਲ ਕੰਟਰੋਲ ਲਾਅ ਐਂਡ ਆਰਡਰ ਦਾ ਆਪਣੇ ਹੱਥ ਦੇ ਵਿੱਚ ਲੈ ਲਿਆ ਹੈਗਾ।